2022 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਦੇ ਵਿੱਚ ਸ਼ਗੂਫਾ ਛੱਡਿਆ ਕਿ ਉਹਨਾਂ ਨੇ ਚੁਣ ਕੇ ਨਗੀਨੇ ਭਰਤੀ ਕੀਤੇ ਨੇ, ਮਤਲਬ ਟਿਕਟਾਂ ਦਿੱਤੀਆਂ ਨੇ। ਪੰਜਾਬੀਆਂ ਨੇ ਉਹਨਾਂ ਦੇ ਸ਼ਗੂਫੇ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਉਸ ਨੂੰ ਆਪਣੀ ਰਜ਼ਾਮੰਦੀ ਦੇ ਕੇ ਵੋਟਾਂ ਦੇ ਜ਼ਰੀਏ 92 ਐਮਐਲਏ ਜਿਤਾਏ। ਪਰ ਇਸ ਟਾਈਮ ਦੋ ਵਿਧਾਇਕ ਨੇ ਜਿਹੜੇ ਵਿਵਾਦਾਂ ਦੇ ਵਿੱਚ ਨੇ, ਚਰਚਾਵਾਂ ਦੇ ਵਿੱਚ ਨੇ। ਪਹਿਲੇ ਵਿਧਾਇਕ ਬਲਕਾਰ ਸਿੱਧੂ ਦਾ ਮਾਮਲਾ ਆਡੀਓ ਦਾ, ਪਰ ਹੁਣ ਇਹ ਮਾਮਲਾ ਅੱਗੇ ਵੱਧ ਗਿਆ ਕਿਉਂਕਿ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦੇ ਬਾਰੇ ਜਾਤੀ ਸੂਚਕ ਟਿੱਪਣੀਆਂ ਕੀਤੀਆਂ ਨੇ। ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਔਰਤ ਦੇ ਨਾਲ ਬਾਰੇ ਭੱਦੀਆਂ ਟਿੱਪਣੀਆਂ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਮਹਿਲਾ ਕਮਿਸ਼ਨ ਤੇ ਜਿਹੜਾ ਐਸਸੀ ਕਮਿਸ਼ਨ ਆ ਉਹ ਕਦੋਂ ਕਾਰਵਾਈ ਕਰਦੇ ਨੇ। ਹਰਿੰਦਰ ਭਰਾਜ ਦੇ ਬਾਰੇ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਵਿਵਾਦ ਹੈ ਕਿ ਲੋਕ 11 ਗੁਣਾ 5 ਕਰ ਰਹੇ ਨੇ ਕਿ ਉਹਨਾਂ ਨੇ 55 ਲੱਖ ਦੇ ਬਦਲੇ ਜਿਹੜੀ ਪਹਿਲਾਂ ਰਿਸ਼ਵਤ ਲਈ ਸੀ ਉਹਨਾਂ ਨੂੰ ਨਾ ਕਰ ਦਿੱਤੀ। ਸੋ ਦੋ ਨਗੀਨਿਆਂ ਦੇ ਬਾਰੇ ਇਸ ਟਾਈਮ ਸੋਸ਼ਲ ਮੀਡੀਆ ਤੇ ਪੰਜਾਬ ਦੇ ਅਖਬਾਰੀ ਮੀਡੀਆ ਦੇ ਵਿੱਚ ਚਰਚਾ। ਇੱਕ ਪਾਸੇ ਲੋਕ ਕਹਿੰਦੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ABC ਨੂੰ ਇਸ ਕਰਕੇ ਪਰਚਾ ਦੇ ਰਹੇ ਹਾਂ ਜਾਂ ਕਾਰਵਾਈ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਚੇਅਰ ਦੀ ਰਿਸਪੈਕਟ ਨਹੀਂ ਕੀਤੀ, ਪਰ ਦੂਜੇ ਪਾਸੇ ਉਹਨਾਂ ਦਾ ਹੀ ਵਿਧਾਇਕ ਉਸੇ ਚੇਅਰ ਨੂੰ, ਉਸੇ ਸਪੀਕਰ ਨੂੰ ਕਿਸੇ ਤਰ੍ਹਾਂ ਜਾਤੀ ਸੂਚਕ ਸ਼ਬਦਾਂ ਦੇ ਨਾਲ ਸੰਬੋਧਨ ਕਰ ਰਿਹਾ। ਦੇਖਦੇ ਹਾਂ ਕਾਰਵਾਈ ਕਦੋਂ ਹੁੰਦੀ ਹੈ।